ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ ਪਹਿਲੀ ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਦੇ ਉੱਤੇ ਆਪਣੀਆਂ ਖਬਰਾਂ ਸਮਾਪਤ ਹੋਣਗੀਆਂ 6 ਵਜੇ ਦੇ ਕਰੀਬ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਸ਼ਨ ਨੂੰ ਐਡਰੈਸ ਕਰਨਗੇ, ਖਾਸ ਕਰਕੇ ਈਰਾਨ ਦੇ ਵਿੱਚ ਜੋ ਜੰਗ ਚੱਲ ਰਹੀ ਆ ਉਸ ਨੂੰ ਲੈ ਕੇ। ਤੇ ਨਾਲ ਦੀ ਨਾਲ ਕਹਿੰਦੇ ਇਹ ਵੀ ਹੋ ਸਕਦਾ ਹੈ ਵੀ ਅਮਰੀਕਾ ਨਾਟੋ ਤੋਂ ਬਾਹਰ ਹੋ ਜਾਵੇ। ਸੋ ਕਾਫੀ ਜ਼ਿਆਦਾ ਜਿਹੜਾ ਆ ਲੋਕ ਇਹਦੇ ਤੇ ਦੇਖ ਰਹੇ ਆ ਕੀ ਸਰਪ੍ਰਾਈਜ਼ ਹੋਊਗਾ। ਉੱਧਰ ਈਰਾਨ ਦੇ ਫੋਰਨ ਮਿਨਿਸਟਰ ਨੇ ਅਮਰੀਕਨ ਲੋਕਾਂ ਨੂੰ ਜਿਹੜੀ ਚਿੱਠੀ ਆ ਇੱਕ ਲਿਖੀ ਆ, ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਕਿਸੇ ਵੀ ਮੁਲਕ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਤੇ ਸਾਡੀ ਜਿਹੜੀ ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਤੱਕ ਕਿਸੇ ਦੇ ਉੱਤੇ ਵੀ ਪਹਿਲਾ ਵਾਰ ਨਹੀਂ ਕੀਤਾ, ਪਰ ਜੇ ਸਾਨੂੰ ਕੋਈ ਅਟੈਕ ਕਰੂਗਾ ਤੇ ਅਸੀਂ ਉਸ ਦਾ ਜਿਹੜਾ ਜਵਾਬ ਦਿੰਨੇ ਹੈਗੇ ਆ। ਸੋ ਉਹਨਾਂ ਨੇ ਕਾਫੀ ਲੰਮੀ 4 ਪੇਜਾਂ ਦੀ ਚਿੱਠੀ ਜਿਹੜੀ ਆ ਉਹ ਅਮਰੀਕਨ ਲੋਕਾਂ ਨੂੰ ਲਿਖੀ ਹੈਗੀ ਆ। ਜੀ ਬਿਲਕੁਲ, ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਪੋਜ਼ੈਸ਼ਕੀਅਨ ਆ ਉਹਨਾਂ ਦੇ ਦੁਆਰਾ ਇਹ ਜਿਹੜੀ ਚਿੱਠੀ ਲਿਖੀ ਗਈ ਹੈ। ਇੱਦਾਂ ਲੱਗਦਾ ਆ ਵੀ ਜਿੱਦਾਂ ਕੋਈ ਸਮਾਰਟਫੋਨ ਆ ਉਹਦੇ ਨੋਟਸ ਦੇ ਵਿੱਚ ਲਿਖੀ ਗਈ ਆ। ਉਹ ਜਿਹੜੀ ਚਿੱਠੀ ਪਬਲਿਸ਼ ਹੋਈ ਆ ਉਹਦੇ ਵਿੱਚ 2 ਵੱਖ-ਵੱਖ ਫੌਂਟ ਜਿਹੜੇ ਨਜ਼ਰ ਆਏ ਆ, ਜੋ ਕਿ ਇਹ ਲੱਗਦਾ ਜਾਂ ਤਾਂ ਲਿਖਦੇ ਲਿਖਦੇ ਉਹ ਹੋ ਗਿਆ ਤੇ ਜਾਂ 2 ਵੱਖ ਜਾਣਿਆਂ ਨੇ ਜਿਹੜੀ ਲਿਖੀ ਹੋ ਸਕਦੀ ਆ। ਪਰ ਇਹ ਅਮਰੀਕਨ ਲੋਕਾਂ ਨੂੰ ਉਹਨਾਂ ਨੇ ਇੱਕ ਸੁਨੇਹਾ ਦੇਣ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਤੇ ਉਹਦੇ ਵਿੱਚ ਇਹੀ ਕਹਿੰਦੇ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਮਾਡਰਨ ਇਤਿਹਾਸ ਦੇ ਵਿੱਚ ਕਦੀ ਵੀ ਅਗਰੈਸ਼ਨ ਦਾ ਰਾਹ ਕਹਿੰਦੇ ਵੀ ਅਸੀਂ ਨਾ ਹੀ ਚੁਣਿਆ ਆ ਤੇ ਨਾ ਹੀ ਚੁਣਾਂਗੇ, ਤੇ ਨਾ ਹੀ ਕਲੋਨੀਅਲਿਜ਼ਮ ਕੀਤਾ ਹੈ ਤੇ ਨਾ ਹੀ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਸਾਡਾ ਡਿਫੈਂਸ ਦਾ ਪੈਸਚਰ ਹੈਗਾ। ਕਹਿੰਦੇ ਵੀ ਸਾਡੀਆਂ ਸ਼ਿਕਾਇਤਾਂ ਹੈਗੀਆਂ ਆ ਅਮਰੀਕਾ ਦੇ ਨਾਲ। ਕਹਿੰਦੇ ਵੀ 1953 ਦੇ ਵਿੱਚ ਅਮਰੀਕਾ ਦੇ ਦੁਆਰਾ ਜਿਹੜਾ ਕੂ ਕਰਾਇਆ ਗਿਆ ਸੀਗਾ ਉਹਦੇ ਨਾਲ ਜਿਹੜਾ ਈਰਾਨ ਦਾ ਡੈਮੋਕ੍ਰੈਟਿਕ ਪ੍ਰੋਸੈਸ ਆ ਉਹ ਡਿਸਰਪਟ ਹੋਇਆ ਸੀ, ਉਹ ਟੁੱਟਾ ਸੀਗਾ, ਤੇ ਜਿਹਦੇ ਕਰਕੇ ਇੱਥੇ ਡਿਕਟੇਟਰਸ਼ਿਪ ਆਈ, ਜਿਸ ਦੇ ਕਰਕੇ ਡਿਸਟਰਸਟ ਲੋਕਾਂ ਦੇ ਵਿੱਚ ਵਿਸ਼ਵਾਸ ਘਟਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ US ਨੇ ਸ਼ਾਹ ਦੀ ਸਪੋਰਟ ਕੀਤੀ ਸੀ, ਸਦਾਮ ਹੁਸੈਨ ਦੀ ਸਪੋਰਟ ਕੀਤੀ ਸੀ, ਸੈਂਕਸ਼ਨਸ ਲਾਈਆਂ, ਮਿਲਟਰੀ ਸਟ੍ਰਾਈਕਸ ਜਿਹੜੀਆਂ ਕੀਤੀਆਂ, ਉਹਦੇ ਕਰਕੇ ਇਹ ਸਾਰਾ ਕੁਛ ਜਿਹੜਾ ਹੋਇਆ ਆ। ਕਹਿੰਦੇ ਵੀ 2015 ਦੇ ਵਿੱਚ ਨਿਊਕਲੀਅਰ ਡੀਲ ਹੋਈ ਸੀ, ਸਾਡੀ ਐਗਰੀਮੈਂਟ ਹੋਇਆ ਸੀਗਾ, ਨੈਗੋਸ਼ੀਏਸ਼ਨ ਜਿਹੜੀਆਂ ਹੋਈਆਂ ਸੀ, ਪਰ 2018 ਚ ਆ ਕੇ ਟਰੰਪ ਉਹਨਾਂ ਨੇ ਉਹਨਾਂ ਡੀਲਸ ਦੇ ਵਿੱਚੋਂ ਵਾਪਸ ਜਿਹੜਾ ਉਹ ਨਿਕਲ ਗਏ। ਉਹਨਾਂ ਨੇ ਅਮਰੀਕਨ ਲੋਕਾਂ ਦੇ ਮੋਲੇ ਅਮਰੀਕਾ ਫਸਟ ਦਾ ਸਵਾਲ ਵੀ ਜਿਹੜਾ ਉਹ ਖੜਾ ਕੀਤਾ ਵੀ ਜਿਹੜੇ ਇਰਾਨੀਅਨ ਇਨਫਰਾਸਟ੍ਰਕਚਰ ਤੇ ਸਿਵਿਲੀਅਨਸ ਨੂੰ ਮਾਰਨਾ, ਕਹਿੰਦੇ ਵੀ US ਦੀ ਜਿਹੜੀ ਗਲੋਬਲ ਸਟੈਂਡਿੰਗ ਆ ਉਸ ਦੇ ਉੱਤੇ ਹੀ ਇਸ ਦੇ ਨਾਲ ਧੱਬਾ ਲੱਗਦਾ ਆ। ਤੇ ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦਾ ਅਮਰੀਕਾ ਫਸਟ ਦਾ ਏਜੰਡਾ ਆ ਉਹ ਕੰਸਿਸਟੈਂਟ ਨਹੀਂ ਹੈਗਾ, ਜੋ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਹੋਇਆ ਆ, ਮਿਲਟਰੀ ਕੈਂਪੇਨ ਸਾਡੇ ਨਾਲ। ਕਹਿੰਦੇ ਵੀ ਉਹ ਇਹ ਸੁਜੈਸਟ ਕਰ ਰਹੇ ਆ ਵੀ US ਵਾਲੇ ਇਸ ਮੌਕੇ ਪ੍ਰੋਕਸੀ ਵਾਰ ਲੜਾਈ ਕਰ ਰਹੇ ਆ ਇਜ਼ਰਾਈਲ ਦੇ ਤਰਫੋਂ। ਤੇ ਕਹਿੰਦੇ ਵੀ ਇਜ਼ਰਾਈਲ ਨੇ ਇਰਾਨੀਅਨ ਥ੍ਰੈਟ ਆ ਉਹ ਜਾਣ ਬੁੱਝ ਕੇ ਮੈਨੂਫੈਕਚਰ ਕੀਤਾ ਤਾਂ ਜੋ ਦੁਨੀਆ ਭਰ ਦੀ ਅਟੈਂਸ਼ਨ ਉਸ ਨੂੰ ਡਾਇਵਰਟ ਜਿਹੜਾ ਉਹ ਕੀਤਾ ਜਾ ਸਕੇ, ਜੋ ਕਿ ਉਹ ਨਰਸੰਹਾਰ ਤੇ ਜਿਹੜੀ ਨਸਲਕੁਸ਼ੀ ਫਲਸਤੀਨ ਲੋਕਾਂ ਦੀ ਉੱਥੇ ਕਰ ਰਹੇ ਹੈਗੇ ਆ। ਸੋ ਪੋਜ਼ੈਸ਼ਕੀਅਨ ਹੁਣਾਂ ਨੇ ਜਿਹੜਾ ਅਮਰੀਕਨਸ ਨੂੰ ਇਹ ਗੁਹਾਰ ਲਾਈ
ਵੀ ਮਿਸ ਇਨਫੋਰਮੇਸ਼ਨ ਦੀ ਮਸ਼ੀਨਰੀ ਤੋਂ ਪਰੇ ਹੋ ਕੇ ਤੁਸੀਂ ਦੇਖੋ। ਈਰਾਨ ਨੂੰ ਕਹਿੰਦੇ ਵੀ ਤੁਸੀਂ ਵਿਜ਼ਿਟ ਕਰੋ, ਜਿਹੜੇ ਇਰਾਨੀਅਨ ਇਮੀਗ੍ਰੈਂਟਸ ਹੈਗੇ ਆ, ਜਿਹੜੀਆਂ ਯੂਨੀਵਰਸਿਟੀਜ਼ ਇੰਸਟੀਟਿਊਸ਼ਨਸ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰੋ ਤਾਂ ਜੋ ਤੁਹਾਨੂੰ ਉਸ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗੇ। ਤੇ ਉੱਦਾਂ ਜਿੰਨੇ ਵੀ ਅਬਜ਼ਰਵਰਸ ਨੇ ਉਹ ਕਹਿ ਰਹੇ ਆ ਵੀ ਇਰਾਨੀਅਨ ਸਟੈਂਡਰਡ ਦੇ ਹਿਸਾਬ ਨਾਲ ਵੀ ਇਹ ਬੜੀ ਅਨਯੂਜੂਅਲ ਜੀ ਗੱਲ ਆ ਵੀ ਅਮਰੀਕਨ ਲੋਕਾਂ ਨੂੰ ਸੰਬੋਧਨ ਹੋ ਕੇ ਜਿਹੜੀ ਉਹਨਾਂ ਨੇ ਇਸ ਤਰੀਕੇ ਦੀ ਚਿੱਠੀ ਜਿਹੜੀ ਉਹ ਲਿਖੀ ਆ। ਇਹ ਚਿੱਠੀ ਹਰਜੋਤ ਸਿੰਘ ਜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਜਾਰੀ ਕੀਤੀ ਜਿੱਦਾਂ ਤੁਸੀਂ ਦੱਸਿਆ ਵੀ ਟਰੰਪ ਹੁਣਾਂ ਨੇ ਹੁਣ ਤੋਂ ਕੁਛ ਚਿਰ ਬਾਅਦ ਉਹ ਅਮਰੀਕਨ ਲੋਕਾਂ ਨੂੰ ਸੰਬੋਧਨ ਜਿਹੜਾ ਉਹ ਕਰਨਾ ਆ। ਅੰਦਾਜ਼ੇ ਇਹ ਲਾਏ ਜਾ ਰਹੇ ਆ ਹਰਜੋਤ ਸਿੰਘ ਜੀ ਵੀ ਇਸ ਸਾਰੇ ਕਾਸੇ ਦੇ ਵਿੱਚ ਟਰੰਪ ਹੁਣੀ ਇਹ ਦੱਸਣਗੇ ਵੀ ਲੜਾਈ ਕਦੋਂ ਤੱਕ ਅਸੀਂ ਸਮੇਟ ਰਹੇ ਹਾਂ ਤੇ ਸਾਡੇ ਜਿਹੜੇ ਮਿਸ਼ਨ ਆ, ਸਾਡੇ ਜਿਹੜੇ ਗੋਲ ਆ, ਉਹ ਅਸੀਂ ਹੁਣ ਪੂਰੇ ਕਰ ਲਏ ਹੈਗੇ ਆ। ਜੋ ਬਿਲਕੁਲ ਸਾਬਕਾ ਉਹਨਾਂ ਦੇ ਜਿਹੜਾ ਸਲਾਹਕਾਰ ਸਟੀਵ ਬੈਨਨ ਆ, ਉਹਨੂੰ ਵੀ ਕਿਹਾ ਹੈ ਵੀ ਜਿਹੜਾ ਨੈਟੋ ਤੋਂ ਅਸੀਂ ਬਾਹਰ ਹੋਣ ਜਾ ਰਹੇ ਹੈਗੇ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਦੱਸਣਗੇ ਵੀ ਅਸੀਂ ਜਿਹੜੀ ਈਰਾਨ ਦੀ ਜੰਗ ਆ ਉਹ ਜਿੱਤ ਲਈ ਹੈਗੀ ਆ। ਸੋ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ 9 ਵਜੇ ਈਸਟਰਨ ਸਟੈਂਡਰਡ ਟਾਈਮ ਤੇ ਸਾਡੇ ਕੈਲੀਫੋਰਨੀਆ ਦੇ 6 ਵਜੇ ਦੇ ਕਰੀਬ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆ ਉਹ ਐਡਰੈਸ ਕਰਨਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਦੀ ਸਭ ਤੋਂ ਇੰਪੋਰਟੈਂਟ ਜਿਹੜੀ ਖਬਰ ਵਿੱਚੋਂ ਇੱਕ, ਸੁਪਰੀਮ ਕੋਰਟ ਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ 14ਵੇਂ ਜਿਹੜੀ ਸੋਧ ਆ ਕਨਸਟੀਟਿਊਸ਼ਨ ਦੀ, ਉਸ ਬਾਰੇ ਅੱਜ ਓਰਲ ਆਰਗੂਮੈਂਟ ਸੁਣੇ ਗਏ ਜਿੱਥੇ ਰਾਸ਼ਟਰਪਤੀ ਆਏ ਤੇ ਜਦ ਇਸ ਦੇ ਕਹਿੰਦੇ ਵੀ ਉਲਟ ਆਰਗੂਮੈਂਟਸ ਸ਼ੁਰੂ ਹੋਏ ਤਾਂ ਉਹ ਉੱਥੋਂ ਛੱਡ ਕੇ ਜਿਹੜੇ ਆ ਗਏ। ਓਬਵੀਅਸਲੀ ਸਾਰਾ ਟਾਈਮ ਤਾਂ ਉਹਨਾਂ ਨੇ ਉੱਥੇ ਬੈਠਣਾ ਵੀ ਨਹੀਂ ਸੀਗਾ। ਇੱਕ ਚੀਜ਼ ਜਿਹੜੀ ਹੋਰ ਨੋਟ ਕਰਨ ਵਾਲੀ ਆ, ਕਿਸੇ ਨੇ ਕੋਈ ਜੀ ਹਜ਼ੂਰੀ ਨਹੀਂ ਕੀਤੀ ਵੀ ਹਾਂ ਜੀ ਹੁਣ ਖੜੇ ਹੋ ਜਾਓ ਵੀ ਪ੍ਰੈਜ਼ੀਡੈਂਟ ਆ ਗਿਆ ਆ ਅਮਰੀਕਾ ਦਾ ਤੇ ਉਹ ਪ੍ਰੈਜ਼ੀਡੈਂਟ ਜਿਹੜਾ ਜੀ ਹੁਣ ਚੱਲਾ ਆ, ਵੀ ਇਦਾਂ ਦੀ ਚੀਜ਼ ਕੁਝ ਵੀ ਦੇਖਣ ਨੂੰ ਜਿਹੜੀ ਉਹ ਉੱਥੇ ਨਹੀਂ ਮਿਲੀ। ਬੜੀਆਂ ਅਹਿਮ ਜਿਹੜੇ ਇਸ ਦੇ ਵਿੱਚ ਨੁਕਤਿਆਂ ਦੇ ਉੱਤੇ ਵਿਚਾਰ ਜਿਹੜਾ ਹੋਇਆ, ਜਿਹੜੇ ਸੋਲਿਸਿਟਰ ਜਨਰਲ ਸੀਗੇ ਅਮਰੀਕਾ ਦੇ ਵੱਲੋਂ, ਉਹਨਾਂ ਨੇ ਕਿਹਾ ਜੀ ਅੱਜ ਕੱਲ੍ਹ ਹਰ ਇੱਕ ਪਲੇਨ ਰਾਈਡ ਦੂਰ ਆ ਅਮਰੀਕਾ ਦੇ ਵਿੱਚ ਆਉਣ ਦੇ ਲਈ ਤੇ ਉਹਦੇ ਨਾਲ ਉਹ ਇੱਥੇ ਆ ਕੇ ਨਿਆਣੇ ਜਿਹੜੇ ਆ ਉਹ ਜੰਮ ਸਕਦੇ ਆ। ਜਿਹੜੇ ਇਸ ਦੇ ਉੱਤੇ ਜਿਹੜੇ ਜਸਟਿਸ ਕੀਗਨ ਆ, ਉਹਨਾਂ ਨੇ ਇਹ ਕਿਹਾ ਵੀ ਦੁਨੀਆ ਨਵੀਂ ਹੋ ਸਕਦੀ ਆ, ਸੰਵਿਧਾਨ ਸੇਮ ਆ, ਸੰਵਿਧਾਨ ਦੇ ਵਿੱਚ ਕੋਈ ਇਸ ਦੇ ਵਿੱਚ ਕਹਿੰਦੇ ਵੀ ਇਦਾਂ ਫਰਕ ਨਹੀਂ ਹੈਗਾ। ਬੜੀ ਇਹ ਵੀ ਜਿਹੜੀ ਇੱਕ ਰੌਚਕ ਗੱਲ ਆ, ਤਾਈਵਾਨ ਦੇ ਮਾਪਿਆਂ ਨੂੰ ਜੰਮੀ, ਬਰਕਲੀ ਦੀ, ਯੇਲ ਦੀ ਪੜ੍ਹੀ ਜਿਹੜੀ ਬਾਰਬਰਾ ਦੇ ਵੱਲੋਂ ਜਿਹੜੀ ਸੀਗੀ ਡਿਫੈਂਸ ਦੀ ਕਹਿ ਲਓ ਵੀ ਲਾਇਰ ਜਿਹੜੀ ਆ, ਉਹ ਰਿਪਰੈਜ਼ੈਂਟ ਕਰ ਰਹੀ ਸੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਇਸ ਕੇਸ ਨੂੰ ਵੀ ਹਾਂ ਵੀ ਨਹੀਂ, ਬਰਥ ਰਾਈਟ ਸਿਟੀਜ਼ਨਸ਼ਿਪ ਹੱਕ ਜਿਹੜਾ ਆ ਉਹ ਲੋਕਾਂ ਦਾ ਇੱਥੇ ਬਣਦਾ ਹੈਗਾ ਆ। ਸੋ ਜਿਹੜੇ ਜਸਟਿਸ ਕੀਗਨ ਆ, ਉਹਨਾਂ ਨੇ ਕਿਹਾ ਵੀ ਦੁਨੀਆ ਚਾਹੇ ਨਵੀਂ ਆ, ਸੰਵਿਧਾਨ ਸਾਡਾ ਇਹ ਪੁਰਾਣਾ ਆ ਤੇ ਕਹਿੰਦੇ ਇਹ ਨਹੀਂ ਆ ਵੀ ਸਰਕਾਰਾਂ ਆਪਣੀਆਂ ਮਨ ਮਰਜ਼ੀ ਦੇ ਨਾਲ, ਆਪਣੀ ਡਿਸਕ੍ਰਿਸ਼ਨ ਦੇ ਹਿਸਾਬ ਦੇ ਨਾਲ ਇਹਨਾਂ ਦੇ ਜਿਹੜੇ ਮਤਲਬ ਆ ਉਹ ਮਾਡਰਨ ਫੈਕਟਸ ਵਿੱਚ ਪਾ ਕੇ ਜਿਹੜਾ ਉਹ ਚੇਂਜ ਜਿਹੜਾ ਉਹ ਕਰਦੇ ਰਵੇ। ਜਸਟ ਬਿਕੋਜ਼ ਕੰਟਰੀ ਚੇਂਜ ਹੋ ਜਾਂਦੀਆਂ, ਟਰੈਵਲ ਪੈਟਰਨ ਚੇਂਜ ਹੋ ਜਾਂਦੇ, ਪੋਲਿਟਿਕਸ ਚੇਂਜ ਹੋ ਜਾਂਦੀ ਆ, ਪਰ ਸੰਵਿਧਾਨ ਕਿਸੇ ਦੇ ਮੋਰੇ ਝੁਕਦਾ ਨਹੀਂ ਹੁੰਦਾ, ਜਦੋਂ ਵੀ ਖਾਸ ਕਰਕੇ ਉਦੋਂ ਜਦੋਂ ਗਵਰਨਮੈਂਟ ਉਹਨੂੰ ਆਪਣੇ ਹਿਸਾਬ ਦੇ ਨਾਲ ਵਰਤਣਾ ਜਿਹੜੀ ਉਹ ਚਾਹੁੰਦੀ ਹੋਵੇ। ਸੋ ਦੂਜਾ ਜਿਹੜਾ ਕੋਰਟ ਆ, ਜਿਹੜਾ ਹਰਜੋਤ ਸਿੰਘ ਜੀ ਗੱਲ ਆ ਉਹ ਆਪ ਕਰਦੇ ਆ ਜਸਟਿਸ ਜੈਕਸਨ ਹੁਣਾਂ ਦੀ, ਕਿ ਉਹਨਾਂ ਨੇ ਇਹ ਸਵਾਲ ਜਿਹੜਾ ਉਹ ਖੜਾ ਕੀਤਾ ਵੀ ਕੀ ਹੁਣ ਤੁਸੀਂ ਗਰਭਵਤੀ ਔਰਤਾਂ ਨੂੰ ਇੱਥੇ ਲਿਆਇਆ ਕਰੋਗੇ, ਉੱਥੇ ਡੈਪੋਜੀਸ਼ਨਸ ਉਹਨਾਂ ਦੀਆਂ ਜਿਹੜੀਆਂ ਉਹ ਕਰਨੀਆਂ ਆ ਵੀ ਜਿਹੜਾ ਨਵ ਜਨਮਿਆ ਬੱਚਾ ਆ ਵੀ ਉਹ ਸਿਟੀਜ਼ਨ ਹੈਗਾ ਆ US ਦੇ, ਅਮਰੀਕਨ ਜਿਹੜੇ ਰੂਲ ਦੇ ਹਿਸਾਬ ਦੇ ਨਾਲ ਜਾਂ ਨਹੀਂ। ਕਹਿੰਦੇ ਵੀ ਉਹਨਾਂ ਦਾ ਸਵਾਲ ਇਸ ਗੱਲੋਂ ਸੀਗਾ ਵੀ ਇਹ ਦਿਖਾਉਣ ਦੇ ਲਈ ਵੀ ਕਿੰਨਾ ਵੱਡਾ ਜਿਹੜਾ ਇੱਕ ਬਿਊਰੋਕ੍ਰੈਟਿਕ ਜਿਹੜਾ ਰੀਅਲ ਕਾਸਟ ਹੁੰਦਾ ਹੈ ਸਿਟੀਜ਼ਨਸ਼ਿਪ ਦਾ, ਇਹ ਕੋਈ ਥਿਊਰੀ ਨਹੀਂ ਹੈਗੀ, ਇਹ ਕੋਈ ਲਾਅ ਦਾ ਸੈਮੀਨਾਰ ਨਹੀਂ ਜਿਹੜਾ ਉਹ ਚੱਲ ਰਿਹਾ, ਇਹ ਇੱਕ ਸਰਕਾਰੀ ਪ੍ਰੋਸੈਸ ਆ ਜਿਸ ਦੇ ਵਿੱਚ ਮਾਵਾਂ, ਹਸਪਤਾਲ, ਨਵ ਜਨਮੇ ਬੱਚੇ, ਪਰਿਵਾਰ, ਉਹਨਾਂ ਸਾਰਿਆਂ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਹੁੰਦਾ ਹੈਗਾ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜਸਟਿਸ ਅਲੀਟੋ ਆ, ਉਹਨਾਂ ਨੇ ਇੱਕ ਮਾਈਕ੍ਰੋਵੇਵ ਅਵਨ ਟੈਸਟ ਦੀ ਜਿਹੜੀ ਉਹ ਗੱਲ ਕੀਤੀ। ਕਹਿੰਦੇ ਵੀ ਹੁਣ ਚੋਰੀ ਦਾ ਕਾਨੂੰਨ ਤੇ ਉਸ ਟਾਈਮ ਦਾ ਬਣਿਆ ਜਦੋਂ ਮਾਈਕ੍ਰੋਵੇਵ ਹੁੰਦੇ ਵੀ ਨਹੀਂ ਸੀ। ਕੀ ਤੁਸੀਂ ਇਹ ਹੁਣ ਕਹੋਗੇ ਵੀ ਕਿਉਂਕਿ ਜਦੋਂ ਚੋਰੀ ਦਾ ਕਾਨੂੰਨ ਬਣਿਆ ਸੀ ਉਦੋਂ ਮਾਈਕ੍ਰੋਵੇਵ ਨਹੀਂ ਹੁੰਦੇ, ਤੇ ਜੇ ਹੁਣ ਮਾਈਕ੍ਰੋਵੇਵ ਦੀ ਕੋਈ ਚੋਰੀ ਕਰਦਾ ਹੈ ਤੇ ਅਗਲਾ ਇਹ ਕਵੇ ਵੀ ਉਦੋਂ ਤਾਂ ਹੁੰਦੇ ਨਹੀਂ ਸੀਗੇ ਜੀ ਤੇ ਇਸ ਲਈ ਮੈਨੂੰ ਤੁਸੀਂ ਇਸ ਦੇ ਹਿਸਾਬ ਦੇ ਨਾਲ ਚਾਰਜ ਨਹੀਂ ਕਰ ਸਕਦੇ। ਪਰ ਕਿਉਂਕਿ ਇਹ ਚੋਰੀ ਆ, ਸੋ ਚੋਰੀ ਦੀ ਪਰਿਭਾਸ਼ਾ ਨੂੰ ਇਸ ਹਿਸਾਬ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਸੋ ਉਹੀ ਗੱਲ ਜਿਹੜੇ ਪਹਿਲੋਂ
ਜਸਟਿਸ ਕੀਗਨ ਨੇ ਕਹੀ ਸੀਗੀ ਵੀ ਜਸਟ ਬਿਕੋਜ਼ ਹੁਣ ਟਰੈਵਲ ਦੇ ਪੈਟਰਨ ਚੇਂਜ ਹੋਏ, ਆਸਾਨ ਹੋ ਗਿਆ ਆ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਉਸ ਨੂੰ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਜਿਹੜਾ ਉਹ ਵਰਤੋ। ਸੋ ਕਹਿੰਦੇ ਵੀ ਉਹ ਚੋਰੀ ਨੂੰ ਚੋਰੀ ਮੰਨਿਆ ਜਾਊਗਾ। ਜਿਹੜਾ ਇਹ ਬੇਸਿਕਲੀ ਮੈਨੂੰ ਲੱਗਦਾ ਵੀ ਇਹਦਾ ਮਤਲਬ ਇਹ ਕਹਿਣ ਦਾ ਸੀਗਾ ਵੀ ਜਿਹੜਾ ਉਹਨਾਂ ਨੇ ਸੰਵਿਧਾਨ ਨੇ ਹੱਕ ਦਿੱਤਾ ਆ ਵੀ ਜੰਮੇ ਹੋਏ ਨਿਆਣੇ ਨੂੰ ਵੀ ਉਹ ਜੰਮਦਿਆਂ ਹੀ ਸਿਟੀਜ਼ਨ ਆ, ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਉਹ ਰਹੂਗਾ। ਜਸਟ ਬਿਕੋਜ਼ ਤੁਸੀਂ ਹੁਣ ਇਸ ਨੂੰ ਇਲੀਗਲ ਇਮੀਗ੍ਰੇਸ਼ਨ ਕਰਾਰ ਦੇ ਰਹੇ ਆ, ਇਹਦਾ ਮਤਲਬ ਇਹ ਨਹੀਂ ਆ। ਜਦੋਂ ਉਹਨਾਂ ਨੇ ਰੂਲ ਬਣਾਇਆ ਸੀ ਉਦੋਂ ਉਹਨਾਂ ਨੇ ਇਹ ਨਹੀਂ ਸੀ ਪਤਾ ਵੀ ਇਸ ਤਰੀਕੇ ਦੇ ਨਾਲ ਹੋਊਗਾ, ਪਰ ਉਹਨਾਂ ਨੇ ਇਹ ਪੱਕਿਆਂ ਕੀਤਾ ਸੀਗਾ ਵੀ ਜਿਹੜਾ ਵੀ ਜੰਮੇਗਾ ਵੀ ਉਹ ਸਿਟੀਜ਼ਨ ਜਿਹੜਾ ਹੀ ਰਹੇਗਾ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਅਹਿਮ ਸਵਾਲ ਜਿਹੜੇ ਜਸਟਿਸ ਨੇ ਪੁੱਛੇ ਨੇ ਸੋਲਿਸਿਟਰ ਜਨਰਲ ਹੋਣਾ ਨੂੰ, ਸੋ ਉਹ ਜਵਾਬਾਂ ਤੋਂ ਸੰਤੁਸ਼ਟ ਹੋਏ ਆ ਜਾਂ ਨਹੀਂ ਆ ਕਿ ਸੰਵਿਧਾਨ ਦੀ ਇਸ ਸੋਧ ਨੂੰ ਉਹ ਭੰਗ ਕਰ ਸਕਦੇ ਆ ਜਾਂ ਚੇਂਜ ਕਰ ਸਕਦੇ ਆ। ਜਿੰਨੇ ਕੁ ਉਹਨਾਂ ਦੇ ਸਵਾਲ ਜਵਾਬ ਹੋਏ ਉਸ ਤੋਂ ਘੱਟ ਅੰਦਾਜ਼ਾ ਜਿਹੜਾ ਲੱਗਦਾ ਆ। ਮੂਵੀਆਂ ਦੇ ਵਿੱਚ ਕੀ ਹੋ ਰਿਹਾ, ਜਿਹੜੇ ਅਮਰੀਕਨ ਸਿੱਖ ਨੇ ਨਾ, ਖਾਸ ਕਰਕੇ ਜਿਹੜੇ ਪੰਜਾਬੀ ਨੇ, ਉਹ ਇਸ ਦੇ ਉੱਤੇ ਧਿਆਨ ਜਿਹੜਾ ਉਹ ਦਿਓ। ਇਹ ਬਹੁਤ ਵੱਡਾ ਜਿਹੜਾ ਫੈਸਲਾ ਆ ਵੀ ਤੁਹਾਡੇ ਜਿਹੜੇ ਜੰਮੇ ਬੱਚੇ ਆ ਉਹ ਇੱਥੇ ਇਵੈਂਚੁਅਲੀ ਸਿਟੀਜ਼ਨ ਬਣੇ ਵੀ ਰਹਿ ਸਕਦੇ ਆ ਜਾਂ ਨਹੀਂ। ਕੌਣ ਉੱਥੇ ਪਿੱਛੇ ਕੀ ਕਹਿ ਰਿਹਾ ਆ ਉਹ ਇੱਕ ਵੱਖਰਾ ਤੁਹਾਡਾ ਵਿਸ਼ਾ ਆ, ਉਸਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਧਿਆਨ ਦਿਓ, ਪਰ ਆਹ ਵਾਲੀ ਚੀਜ਼ ਦੇ ਉੱਤੇ ਜਿਹੜੇ ਸਿਵਲ ਮੈਟਰ ਨੇ, ਜਿਹੜੇ ਸਿਵਲ ਸੁਸਾਇਟੀ ਦੇ ਆਪਣੇ ਅਮਰੀਕਾ ਦੇ ਮੈਟਰ ਨੇ, ਇਹਨਾਂ ਉੱਤੇ ਜਿਹੜਾ ਉਹ ਧਿਆਨ ਦਿਓ ਵੀ ਇੱਥੇ ਕੀ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਤੇ ਟਰੰਪ ਉਹਨਾਂ ਨੇ ਵੀ ਇਸ ਸੁਣਵਾਈ ਜਿਹੜੀ ਜਦੋਂ ਲਈ ਗਈ ਆ ਸੁਪਰੀਮ ਕੋਰਟ ਦੁਆਰਾ, ਜੋ ਉੱਥੇ ਬੋਲੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਵੀ ਅਮਰੀਕਾ ਇੱਕ ਸਟੂਪਿਡ ਮੁਲਕ ਆ, ਵੀ ਜਿਹੜਾ ਜਿਹਨੂੰ ਮਰਜ਼ੀ ਜਿਹੜਾ ਬਰਥ ਰਾਈਟ ਜਿਹੜਾ ਉਹ ਦੇ ਰਿਹਾ। ਹੁਣ ਇਹਦਾ ਪੇ ਵੀ ਤਾਂ ਬਾਹਰੋਂ ਹੀ ਆਇਆ ਸੀਗਾ, ਇਹਦੇ ਦਾਦੇ ਵੀ ਤਾਂ ਜਿਹੜੇ ਉਹ ਬਾਹਰੋਂ ਹੀ ਆਏ ਸੀਗੇ। ਇਸ ਹਿਸਾਬ ਦੇ ਨਾਲ ਤਾਂ ਫਿਰ ਭਾਈ ਤੂੰ ਵੀ ਕਦੀ ਜਿਹੜਾ ਉਹ ਸਿਟੀਜ਼ਨ ਦਾ ਬਣਦਾ, ਤੂੰ ਤਾਂ ਰਾਸ਼ਟਰਪਤੀ ਬਣਨ ਦੀ ਤਾਂ ਗੱਲ ਦੂਰ ਦੀ ਆ। ਸੋ ਆਰਗੂਮੈਂਟ ਇਹ ਹਮੇਸ਼ਾ ਇਦਾਂ ਪੇਸ਼ ਕਰਦੇ ਆ ਵੀ ਜੇ ਤਾਂ ਸਾਡੇ ਤੇ ਲਾਗੂ ਹੋਵੇ ਫਿਰ ਤਾਂ ਵੀ ਛੱਡੋ ਪਰਾਂ, ਫਿਰ ਐਗਜ਼ੈਂਪਸ਼ਨ ਦੇ ਦਿਓ, ਤੇ ਜਦੋਂ ਕਿਸੇ ਹੋਰ ਦੇ ਉੱਤੇ ਹੁੰਦੇ ਆ ਤੇ ਫਿਰ ਤੁਸੀਂ ਜਿਹੜੇ ਆ ਵੀ ਉਦੋਂ ਉਹਨਾਂ ਨੂੰ ਜਿਹੜਾ ਉਹ ਰੋਕ ਦਿਓ ਤੇ ਉਦੋਂ ਉਹਨਾਂ ਨੂੰ ਠੋਕ ਦਿਓ ਜੀ। ਅੱਜ ਯੂਐਸ ਨੇ ਵੈਨਜ਼ੂਏਲਾ ਦੇ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਦੇ ਉੱਤੇ ਸੈਂਕਸ਼ਨਸ ਆ ਉਹਨਾਂ ਨੂੰ ਲਿਫਟ ਕਰ ਰਿਹਾ ਹੈਗਾ। ਸੋ ਇੱਕ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਐਸੈਟ ਕੰਟਰੋਲ ਆ ਉਹਨੂੰ ਓਪਨ ਕਰ ਦਿੱਤਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਕਲੋਜ਼ਲੀ ਜੋ ਇੰਟਰਮ ਗਵਰਨਮੈਂਟ ਹੈਗੀ ਆ ਲੈਡ ਬਾਈ ਵਾਈਸ ਪ੍ਰੈਜ਼ੀਡੈਂਟ ਤੇ ਮਦੂਰੋ ਦੀ ਅਲਾਈ ਰੋਦਰੀਗਸ, ਉਹਦੇ ਨਾਲ ਗੱਲਬਾਤ ਕਰ ਰਹੀ ਹੈਗੀ ਆ। ਤੇ ਯੂਐਸ ਦੇ એનર્ਜੀ ਤੇ ਇੰਟੀਰੀਅਰ ਸੈਕਟਰੀ ਵੀ ਕਾਰਕਸ ਨੂੰ ਵਿਜ਼ਿਟ ਕਰਨ ਜਾ ਰਹੇ ਆ, ਤੇ ਇਹ ਵੀ ਹੋ ਸਕਦਾ ਵੀ ਰੋਦਰੀਗਸ ਵੀ ਅਮਰੀਕਾ ਦੇ ਵਿੱਚ ਵਿਜ਼ਿਟ ਕਰਨ ਆਵੇ। ਸੋ ਉਹਨਾਂ ਨੇ ਕਿਹਾ ਵੀ ਸਾਡੀ ਹੁਣ ਦੋਨਾਂ ਦੀ ਬਣਦੀ ਹੈਗੀ ਆ, ਤੇ ਹੁਣ ਮੈਨੂੰ ਲੱਗਦਾ ਵੀ ਜਿਹੜਾ ਤੇਲ ਆ ਉਹ ਕਿਸ ਤਰ੍ਹਾਂ ਅੱਗੇ ਕੱਢਣਾ ਹੈਗਾ, ਕਿਸ ਤਰ੍ਹਾਂ ਵੇਚਣਾ ਹੈਗਾ, ਉਹ ਹੁਣ ਅਮਰੀਕਾ ਦੇ ਰਲ ਕੇ ਹੀ ਨਾਲ ਰਲ ਕੇ ਚੱਲਣਗੇ। ਸਿਟਗੋ ਜਿਹੜੀ ਆ ਇੱਕ ਕਰਾਊਨ ਯੂਲ ਆਫ ਵੈਨਜ਼ੂਏਲਾ ਆ, ਤੇ ਉਹ 2019 ਤੋਂ ਰਨ ਹੋ ਰਹੀ ਹੈਗੀ ਆ। ਇਹ ਵੈਨਜ਼ੂਏਲਾ ਵਾਲੇ ਹੀ ਰਨ ਕਰਦੇ ਸੀ, ਪਰ ਹੁਣ ਹੋਰ ਕੰਪਨੀਆਂ ਵੀ ਜਿਹੜੀਆਂ ਅਮਰੀਕਾ ਦੀਆਂ ਫਿਰ ਉੱਥੇ ਜਾਣਗੀਆਂ। ਤੇ ਪਰ ਅੱਜ ਉਹਨਾਂ ਨੇ ਜਿਹੜੇ ਉਹਨਾਂ ਦੇ ਉੱਤੇ ਬੈਨ ਲਾਇਆ ਸੀ ਐਸੈਟਸ ਤੇ, ਉਹ ਓਪਨ ਕਰ ਦਿੱਤੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਓਰੇਗਨ ਦੇ ਵਿੱਚ ਇੱਕ ਫੇਟਲ ਕ੍ਰੈਸ਼ ਹੋਇਆ ਸੀ, ਐਕਸੀਡੈਂਟ ਹੋਇਆ ਸੀ ਇੱਕ ਟਰੱਕ ਡਰਾਈਵਰ ਦੇ ਦੁਆਰਾ, ਜਿਸ ਨੂੰ ਬਾਅਦ 'ਚ ਆਈਸ ਵਾਲਿਆਂ ਨੇ ਡਿਟੇਨ ਕੀਤਾ ਸੀਗਾ। 32 ਸਾਲਾਂ ਦਾ ਟਰੱਕ ਡਰਾਈਵਰ ਰਜਿੰਦਰ ਕੁਮਾਰ ਸੀਗਾ। ਇੱਕ ਨਵਾਂ ਜਿਹੜਾ ਵਿਆਹਿਆ ਜੋੜਾ 30 ਮਾਰਚ ਨੂੰ ਇਹ ਓਰੇਗਨ ਦੀ ਜਿਹੜੀ ਡੈਸਟਿਊਟਸ ਕਾਉਂਟੀ ਆ ਉੱਥੇ ਐਕਸੀਡੈਂਟ ਵਾਪਰਿਆ ਸੀਗਾ। ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਦੇ ਉੱਤੇ ਫਸਟ ਡਿਗਰੀ ਮੈਨਸਲੌਟਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਸੀਗੇ, ਜਿਸ ਦੇ ਵਿੱਚ ਇਸਨੇ ਨਾਟ ਗਿਲਟੀ ਪਲੀ ਕੀਤਾ ਹੈ। ਕਹਿੰਦਾ ਵੀ ਮੇਰੇ ਤੇ ਇਹ ਦੋਸ਼ ਗਲਤ ਜਿਹੜੇ ਉਹ ਹੈਗੇ ਆ। ਸੋ ਹੁਣ ਜੱਜ ਜਿਹੜੇ ਵੈਲਜ਼ ਐਸ਼ਬੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਰੈਡੀਨੈਸ ਹੀਅਰਿੰਗ ਆ ਉਹ 5 ਜਨਵਰੀ 2027 ਨੂੰ ਹੋਊਗੀ, ਤੇ 9 ਦਿਨ ਜਿਊਰੀ ਦਾ ਟਰਾਇਲ ਜਿਹੜਾ ਰੱਖਿਆ ਗਿਆ ਆ ਅਗਲੀ 19 ਜਨਵਰੀ 2027 ਦੇ ਵਿੱਚ। ਜਿਹੜੇ ਰਜਿੰਦਰ ਕੁਮਾਰ ਆ, ਇਸ ਦੇ ਉੱਤੇ 3 ਕਾਊਂਟ ਮਿਸਡਿਮੀਨਰ ਰੈਕਲੈਸ ਇੰਡੇਂਜਰਿੰਗ 1 ਨਵੰਬਰ 2025 ਦਾ ਜਿਹੜਾ ਚਾਰਜ ਸੀਗਾ, ਉਸ ਨਵੰਬਰ 2025 ਦੇ ਚਾਰਜ ਦੇ ਕ੍ਰੈਸ਼ ਦੇ ਬਾਬਤ ਜਿਹੜਾ ਉਹ ਲਗਾਏ ਗਏ ਹੈਗੇ ਆ। ਕਹਿੰਦੇ ਵੀ ਇਹ ਇੰਡੀਆ ਤੋਂ ਆਇਆ ਆ, ਮੁਲਕ ਦੇ ਵਿੱਚ ਐਰੀਜ਼ੋਨਾ ਬਾਰਡਰ ਦੇ ਜ਼ਰੀਏ 3 ਸਾਲ ਪਹਿਲਾਂ ਇਹ ਇਲੀਗਲੀ ਇਸਨੇ ਕ੍ਰਾਸ ਕੀਤਾ ਸੀਗਾ, ਤੇ ਇਹਦੇ ਐਕਸੀਡੈਂਟ ਦੇ ਕਰਕੇ ਜਿਹੜਾ ਨਵ ਵਿਆਹਿਆ ਜੋੜਾ ਆ ਉਸ ਦੀ ਮੌਤ
ਜਿਹੜੀ ਉਹ ਹੋਈ ਆ। ਇਸ ਦੀ ਬੇਲ ਪਹਿਲਾਂ $5 ਲੱਖ ਤੇ ਰੱਖੀ ਸੀ, ਜਿਸ ਨੂੰ ਹੁਣ ਘਟਾ ਕੇ $2.5 ਲੱਖ ਦੀ ਕਰ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਕਾਫੀ ਮੈਸੀ ਚੱਲ ਰਹੀ ਆ। ਕਹਿੰਦੇ ਵੀ ਪਹਿਲੀ ਵਾਰੀ ਹੋ ਰਿਹਾ ਵੀ ਸ਼ਾਇਦ ਰਿਪਬਲਿਕਨ ਹੀ ਜਿਹੜਾ ਗਵਰਨਰ ਬਣ ਜਾਵੇ, ਕਿਉਂਕਿ ਜਿਹੜੇ ਟੌਪ ਦੇ 2 ਕੈਂਡੀਡੇਟ ਹੋਣਗੇ ਉਹ ਨਵੰਬਰ ਦੇ ਵਿੱਚ ਜਾ ਕੇ ਲੜਨਗੇ, ਜੋ ਜੂਨ ਦੇ ਵਿੱਚ ਪ੍ਰਾਇਮਰੀ ਹੋਣੀ ਹੈਗੀ ਆ। ਸੋ ਦੋਨੋਂ ਜਿਹੜੇ ਰਿਪਬਲਿਕਨ ਕੈਂਡੀਡੇਟ ਆ ਹਜੇ ਉਹ ਕਾਫੀ ਉੱਪਰ ਚੱਲ ਰਹੇ ਹੈਗੇ ਆ। ਦੂਸਰਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਸੀ ਵੀ ਮੇਲ ਇਨ ਬੈਲਟ ਨੂੰ ਲੈ ਕੇ, ਇਹਦਾ ਅਸਰ ਕੈਲੀਫੋਰਨੀਆ ਦੇ ਉੱਤੇ ਕਾਫੀ ਪਊਗਾ। ਜੇ ਮੇਲ ਇਨ ਬੈਲਟਸ ਨਹੀਂ ਕਾਊਂਟ ਹੁੰਦੇ ਹੈਗੇ ਜਾਂ ਉਹ ਨਹੀਂ ਯੂਜ਼ ਕਰ ਸਕਦੇ, ਤੇ ਇਹਦਾ ਜਿਹੜਾ ਅਸਰ ਆ ਉਹ ਕਾਫੀ ਜ਼ਿਆਦਾ ਪਊਗਾ। ਇਹ ਕਿਮ ਨੈਡਲਰ ਡਾਇਰੈਕਟਰ ਹੈਗੇ ਪ੍ਰੋਜੈਕਟ ਫॉर ਇਨਫੋਰਮਡ ਇਲੈਕਟ੍ਰੋਡ ਐਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ। ਸੋ ਕਿਉਂਕਿ ਹਜੇ ਵੀ ਲੋਕ ਬਹੁਤ ਅਨਡਿਸਾਈਡਡ ਹੈਗੇ ਆ, 50 ਕੈਂਡੀਡੇਟ ਦੇ ਕਰੀਬ ਇਸ ਰੇਸ ਦੇ ਵਿੱਚ ਹੈਗੇ ਆ। ਸੋ ਈਵਨ ਦੋ ਡੈਮੋਕ੍ਰੇਟ ਆਊਟ ਨੰਬਰ ਆ ਰਿਪਬਲਿਕਨ ਦੇ ਮੁਕਾਬਲੇ ਵੋਟਾਂ ਰਜਿਸਟਰ ਕਰਨ ਦੇ ਵਿੱਚ, ਪਰ ਕਿਉਂਕਿ ਡੈਮੋਕ੍ਰੇਟਸ ਦੇ ਕੈਂਡੀਡੇਟ ਬਹੁਤ ਜ਼ਿਆਦਾ ਆ, ਸੋ ਉਹ ਵੋਟਾਂ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਜਿਹੜੀਆਂ ਸਪਲਿਟ ਹੋ ਸਕਦੀਆਂ ਹੈਗੀਆਂ। ਕਹਿੰਦੇ ਵੀ ਉਹ ਦੂਸਰੇ ਪਾਸੇ ਜਿਹੜੀ ਇੱਕ ਤਰ੍ਹਾਂ ਨਾਲ ਕੈਂਪੇਨ ਆ ਉਹ ਵੀ ਕਾਫੀ ਸਲੋ ਮੋਸ਼ਨ ਦੇ ਵਿੱਚ ਚੱਲ ਰਹੀ ਹੈਗੀ ਆ ਜੀ। ਜਿਹੜਾ DHS ਦਾ ਸ਼ਟਡਾਊਨ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸ਼ਟਡਾਊਨ ਆ, ਉਸ ਨੂੰ ਖਤਮ ਕਰਨ ਦੇ ਲਈ ਜਿਹੜੇ ਰਿਪਬਲਿਕਨ ਪਾਰਟੀ ਦੇ ਲੀਡਰਸ ਆ ਹਾਊਸ ਤੇ ਸੈਨੇਟ ਦੇ ਵਿੱਚ ਉਹ ਇੱਕ ਪਲਾਨ ਦੇ ਉੱਤੇ ਕਹਿੰਦੇ ਵੀ ਉਹਨਾਂ ਦੀ ਰਾਏ ਹੁਣ ਮਿਲੀ ਹੈਗੀ ਹੈ। ਕਹਿੰਦੇ ਵੀ ਇੱਕ ਡੀਲ ਜਿਹੜੀ ਆ ਉਹਨਾਂ ਦੀ ਆਪਸ ਦੇ ਵਿੱਚ ਇਸ ਬਾਬਤ ਬਣ ਚੁੱਕੀ ਹੈਗੀ ਆ। ਸੋ ਸੈਨੇਟ ਤੇ ਹਾਊਸ ਦੇ ਜਿਹੜੇ ਰਿਪਬਲਿਕਨਸ ਆ ਉਹ ਅੱਜ ਬੁੱਧਵਾਰ ਨੂੰ ਮੰਨੇ ਆ ਵੀ ਇੱਕ ਬਾਈ ਪਾਰਟੀਜ਼ਨ ਪਲਾਨ, ਜਿਸ ਦੇ ਵਿੱਚ ਜਿਹੜੀ DHS ਨੂੰ ਫੰਡ ਕੀਤਾ ਜਾਊਗਾ, ਜੋ ਕਿ ਪਿਛਲੇ 6 ਹਫ਼ਤਿਆਂ ਤੋਂ ਬੰਦ ਪਈ ਆ। ਇਸ ਪਲਾਨ ਨੂੰ ਪਿਛਲੇ ਹਫ਼ਤੇ ਹਾਊਸ ਨੇ ਰਿਜੈਕਟ ਕਰ ਦਿੱਤਾ ਸੀਗਾ। ਇਹ ਇੱਕ ਰੈਗੂਲਰ ਸਪੈਂਡਿੰਗ ਬਿੱਲ ਆ, ਜਿਸ ਦੇ ਨਾਲ ਡਿਪਾਰਟਮੈਂਟ ਦਾ ਜਿਹੜਾ ਮੁੱਢਲਾ ਹਿੱਸਾ ਜਾਂ ਬਹੁਤਾ ਹਿੱਸਾ ਉਸ ਨੂੰ ਰਾਸ਼ੀ ਜਿਹੜੀ ਉਹ ਮਿਲ ਜਾਣੀ ਸੀ। ਰਿਪਬਲਿਕਨਸ ਇਹ ਸੋਚ ਰਹੇ ਸੀਗੇ ਵੀ ਟਰੰਪ ਹੋਣਾ ਦਾ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਸ ਦੀ ਜਿਹੜੀ ਫੰਡਿੰਗ ਆ ਇੱਕ ਵੱਖਰੇ ਪ੍ਰੋਸੈਸ ਦੇ ਥਰੂ ਹੁਣ ਉਹ ਕਰ ਦਿੱਤੀ ਜਿਹੜੀ ਉਹ ਜਾਵੇ, ਤਾਂ ਜੋ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਦੁਆਰਾ ਜਿਹੜਾ ਫਿਲਬਸਟਰ ਆ ਉਸ ਤੋਂ ਬਚਿਆ ਜਿਹੜਾ ਹੁਣ ਜਾ ਸਕੇ। ਇਸ ਪਲਾਨ ਦੇ ਵਿੱਚ ਕਹਿੰਦੇ ਵੀ ਕੋਈ ਇਦਾਂ ਦੀ ਚੀਜ਼ ਜਿਹੜੀ ਆ ਉਹ ਨਹੀਂ ਹੈਗੀ ਜਿਸ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਉਲਟ ਜਿਹੜੇ ਡੈਮੋਕ੍ਰੇਟਸ ਆ ਉਹ ਚੱਲ ਰਹੇ ਸੀ ਵੀ ਉਹਨੂੰ ਇੱਕ ਹਿਸਾਬ ਦੇ ਨਾਲ ਰੋਕਣ ਵਾਲੀ ਜਿਹੜੀ ਗੱਲ ਆ ਉਹ ਉਦਾਂ ਹੀ ਜਿਹੜੀ ਉਹ ਰਹਿ ਸਕਦੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਸਾਹਮਣੇ ਆ ਰਹੀ ਹੈ। ਤੇ ਅੱਜ ਇਹ ਵੀ ਰਿਪੋਰਟ ਕੀਤੀ ਜਿਹੜੀ ਜਾ ਰਹੀ ਹੈ ਵੀ ਰਾਸ਼ਟਰਪਤੀ ਟਰੰਪ ਨੇ ਵੀ ਜਿਹੜੇ ਰਿਪਬਲਿਕਨ ਪਾਰਟੀ ਦਾ ਇਹ ਨਵਾਂ ਪਲਾਨ ਆ DHS ਸ਼ਟਡਾਊਨ ਨੂੰ ਖਤਮ ਕਰਨ ਵਾਲਾ, ਉਸ ਨੂੰ ਆਪਣਾ ਥਾਪੜਾ ਦੇ ਦਿੱਤਾ ਆ। ਇਸ ਪਲਾਨ ਦੇ ਨਾਲ ਆਈਸ ਤੇ ਜਿਹੜੀ ਬਾਰਡਰ ਪੈਟਰੋਲ ਆ ਉਹ 3 ਸਾਲ ਦੇ ਨਾਲ ਜਿਹੜੀ ਉਹ ਫੰਡ ਹੋ ਜਾਊਗੀ ਰੀਕਨਸਿਲੀਏਸ਼ਨ ਪ੍ਰੋਸੈਸ ਦੇ ਨਾਲ। ਬਾਕੀ ਜਿਹੜੀਆਂ ਮੰਗਾਂ ਡੈਮੋਕ੍ਰੇਟਾਂ ਦੀਆਂ ਉਹਨਾਂ ਨੇ ਉਹ ਵਾਲੇ DHS ਨੂੰ ਟੋਟਲ ਫੰਡ ਕਰਨ ਦੇ ਵਿੱਚ ਲਾ ਲੈਣੇ ਆ, ਤੇ ਇਹਨਾਂ ਨੇ ਵੱਖਰੇ ਤੌਰ ਦੇ ਉੱਤੇ ਆਈਸ ਤੇ ਬਾਰਡਰ ਪੈਟਰੋਲ ਨੂੰ ਜਿਹੜਾ ਉਹ ਹੁਣ ਫੰਡ ਕਰ ਲੈਣਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਪਲਾਨ ਬਣਾਇਆ ਆ, ਤੇ ਜਿਹੜੇ ਟਰੰਪ ਹੁਣੀ ਆ ਉਹਨਾਂ ਨੇ ਵੀ ਇੱਕ ਹਿਸਾਬ ਦੇ ਨਾਲ ਇਸ ਨੂੰ ਸਮਰਥਨ ਹੁਣ ਦੇ ਦਿੱਤਾ ਹੈਗਾ ਆ। ਜੀ ਅਗਲੀ ਖਬਰ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਸਰੋਤਿਆਂ ਦੇ ਨਾਲ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਨਰਸਿੰਗ ਹੋਮ ਦਾ ਜਿਹੜਾ ਓਨਰ ਆ ਜਿਸ ਦੇ ਉੱਤੇ $39 ਮਿਲੀਅਨ ਦਾ ਜਿਹੜੇ ਆ ਚਾਰਜਸ ਲੱਗੇ ਸੀ ਫਰਾਡ ਦੇ, ਤੇ ਉਸ ਨੂੰ ਮਾਫ ਕਰ ਦਿੱਤਾ 3 ਮਹੀਨਿਆਂ ਬਾਅਦ। 3 ਸਾਲਾਂ ਦੀ ਉਹਨੂੰ ਸਜ਼ਾ ਹੋਈ ਸੀ। ਪਰ ਪ੍ਰੋਬਲਮ ਇਹ ਆ ਵੀ ਜਿਹੜੀਆਂ ਫੈਮਲੀਆਂ ਇਹਦੇ ਨਾਲ ਪ੍ਰਭਾਵਿਤ ਹੋਈਆਂ ਸੀਗੀਆਂ ਉਹਨਾਂ ਦੀ ਕਹਿੰਦੇ ਵੀ ਕੋਈ ਸੁਣੀ ਨਹੀਂ ਗਈ ਹੈਗੀ। ਹਾਲਾਂਕਿ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦੇ ਲਾਸੂਟ ਅਵਾਰਡ ਕੀਤੇ ਗਏ ਸੀ, ਪਰ ਉਹ ਪੈਸੇ ਕਲੈਕਟ ਹੀ ਨਹੀਂ ਕਰ ਸਕੇ। ਹੋ ਸਕਦਾ ਇਹਨਾਂ ਬੈਂਕਰਪਸੀ ਵਗੈਰਾ ਜਾਂ ਹੋਰ ਫਾਈਲ ਕਰ ਦਿੱਤੀ ਹੋਵੇ। ਸੋ ਇਹ ਸਿਚੁਏਸ਼ਨ 'ਚ ਜੋ ਲੋਕ ਆ ਉਹ ਵਿਕਟਮ ਸੀ, ਉਹ ਕਹਿੰਦੇ ਸਾਨੂੰ ਕੁਛ ਵੀ ਇਹਦਾ ਨਹੀਂ ਮਿਲਿਆ, ਤੇ ਇਹ ਆਪ ਹੁਣ ਉਹਨੂੰ ਮਾਫ ਵੀ ਕਰ ਦਿੱਤਾ ਗਿਆ ਤੇ ਪੈਸੇ ਵੀ ਉਹਦੇ ਕੋਲ ਇਸ ਟਾਈਮ ਦੇ ਉੱਤੇ ਬਥੇਰੇ ਹੈਗੇ। ਜੀ ਇਹ ਤਾਂ ਹਰਜੋਤ ਸਿੰਘ ਜੀ ਸ਼ਰੇਆਮ ਹੀ ਭ੍ਰਿਸ਼ਟਾਚਾਰ ਆ। ਅਗਲੇ ਨੇ ਲੌਬਿੰਗ ਕਰਕੇ ਆਪਣੇ ਆਪ ਨੂੰ ਮਾਫ ਕਰਾ ਲਿਆ। ਹੁਣ ਤੱਕ ਆਪਾਂ ਥੋੜੇ ਦਿਨ ਪਹਿਲਾਂ ਖਬਰ ਕੀਤੀ ਦੀ ਸੀਗੀ, ਇੱਕ ਮੈਡੀਕੇਅਰ ਦਾ ਫਰਾਡ ਕੀਤਾ ਸੀ ਇੱਕ ਬੰਦੇ ਨੇ, ਉਹਨੂੰ ਕਿੰਨੇ ਸਾਲਾਂ ਦੀ 10 ਸਾਲਾਂ ਦੀ ਸਜ਼ਾ ਹੋਈ ਸੀ, ਉਹਨੂੰ ਵੀ ਕੁਝ ਮਹੀਨਿਆਂ ਬਾਅਦ ਟਰੰਪ ਹੁਣਾਂ ਨੇ ਮਾਫੀ ਦੇ ਦਿੱਤੀ। ਹੁਣ ਤੱਕ 70 ਜਿਹੜੇ ਟਰੰਪ ਹੁਣਾਂ ਦੇ ਕੈਂਪੇਨ 'ਚ ਜਿਹੜੇ ਡੋਨਰ ਨੇ, ਜਿਹੜੇ ਐਲਾਈਜ਼ ਆ ਤੇ ਜਿਹੜੇ ਫਰਾਡਸਟਰ ਆ, ਇਦਾਂ ਦੇ ਵੱਡੇ ਵੱਡੇ ਫਰਾਡਸਟਰ ਆ, ਉਹਨਾਂ ਨੂੰ ਟਰੰਪ ਹੁਣੀ ਮਾਫੀ ਜਿਹੜੀ ਉਹ ਦੇ ਚੁੱਕੇ ਆ।
ਇਹ ਪ੍ਰੈਜ਼ੀਡੈਂਟ ਨੂੰ ਪਾਵਰ ਆ, ਸੰਵਿਧਾਨ ਦਿੰਦਾ ਹੈ, ਉਹ ਕਿਸੇ ਨੂੰ ਵੀ ਮਾਫੀ ਜਿਹੜੀ ਉਹ ਦੇ ਸਕਦੇ ਆ, ਪਰ ਉਹ ਇਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਉਹ ਵਰਤ ਰਹੇ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਕਿੱਲਤ ਇਸ ਸਾਲ ਇਸ ਸੀਜ਼ਨ ਦੇ ਵਿੱਚ ਰਹਿ ਸਕਦੀ ਆ। ਅੱਜ 1 ਅਪ੍ਰੈਲ ਨੂੰ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਨੇ ਜਿਹੜਾ ਕ੍ਰਿਟੀਕਲ ਸਨੋ ਸਰਵੇ ਹੁੰਦਾ ਆ ਅਪ੍ਰੈਲ ਦਾ ਫਿਲਿਪ ਸਟੇਸ਼ਨ ਦੇ ਉੱਤੇ ਕੀਤਾ। ਉਹ ਤਕਰੀਬਨ ਸੁੱਕਾ ਪਿਆ ਸੀਗਾ, ਉੱਥੇ ਬਹੁਤੀ ਬਰਫ਼ ਨਾ ਹੋਣ ਕਰਕੇ ਕੋਈ ਮੈਜਰੇਬਲ ਸਨੋ ਨਹੀਂ ਸੀ, ਤੇ ਕਹਿੰਦੇ ਵੀ ਐਵਰੇਜ ਜਿਹੜੀ ਆ ਉਹ 18% ਜਿਹੜੀ ਉਹ ਆਈ ਆ। ਜਿੰਨੀ ਐਵਰੇਜ ਹੁੰਦੀ ਹੈ ਇਸ ਦਿਨ 1 ਅਪ੍ਰੈਲ ਨੂੰ, ਉਦੋਂ ਉਹਦੇ ਹਿਸਾਬ ਦੇ ਨਾਲ ਈਅਰਲੀ ਐਵਰੇਜ ਹਿਸਾਬ ਨਾਲ ਸਿਰਫ 18% ਸਨੋ ਪੈਕ ਉਹ ਰਹਿ ਗਿਆ ਆ। ਉੱਦਾਂ ਜੇ ਵੇਖਿਆ ਜਾਵੇ ਤਾਂ ਪਿਛਲੇ ਕੱਲ ਸਿਆਰਾ ਦੇ ਹਾਈ ਸਿਆਰਾਜ਼ ਦੇ ਵਿੱਚ ਬਰਫ਼ਬਾਰੀ ਜਿਹੜੀ ਆ ਉਹ ਦੇਖੀ ਜਿਹੜੀ ਉਹ ਗਈ ਹੈਗੀ ਆ, ਪਰ ਓਵਰਆਲ ਬਹੁਤ ਘੱਟ ਆ। ਇਹ ਹੁਣ ਤੱਕ ਦਾ ਸੈਕਿੰਡ ਲੋਐਸਟ ਅਪ੍ਰੈਲ ਮੈਜਰਮੈਂਟ ਜਿਹੜੀ ਉਹ ਆਈ ਆ ਫਿਲਿਪ ਸਟੇਸ਼ਨ ਦੇ ਉੱਤੇ। ਸਭ ਤੋਂ ਇੱਕ ਹਿਸਾਬ ਦੇ ਨਾਲ ਅਚੰਭੇ ਵਾਲੀ ਉਦੋਂ ਗੱਲ ਹੋਈ ਸੀ 2015, ਜਦੋਂ ਬਿਲਕੁਲ ਵੀ ਸਨੋ ਸੀ, ਸਭ ਕੁਛ ਉੱਥੇ ਸੁੱਕਿਆ ਪਿਆ ਸੀਗਾ ਸੇਮ ਸਾਈਡ ਦੇ ਉੱਤੇ। ਅੱਜ ਤਕਰੀਬਨ ਸੁੱਕਾ ਸੀਗਾ, ਪਰ ਥੋੜੀ ਬਰਫ਼ ਹੀ ਜਿਹੜੀ ਉਹ ਬਚੀ ਜਿਹੜੀ ਉਹ ਹੋਈ ਸੀ। ਅਪ੍ਰੈਲ ਦੀ ਜਿਹੜੀ ਇਹ ਮੈਜਰਮੈਂਟ ਆ ਉਹ ਬੜੀ ਕ੍ਰਿਟੀਕਲ ਹੁੰਦੀ ਆ ਵਾਟਰ ਮੈਨੇਜਰਸ ਦੇ ਲਈ ਅਕ੍ਰੋਸ ਸਟੇਟ, ਤਾਂ ਜੋ ਇਸ ਹਿਸਾਬ ਦੇ ਨਾਲ ਜਿਹੜਾ ਇਰੀਗੇਸ਼ਨ ਦੇ ਲਈ ਪਾਣੀ ਛੱਡਿਆ ਜਾਂਦਾ ਆ ਉਸ ਨੂੰ ਡਿਸਾਈਡ ਉਹ ਕਰਦੇ ਆ ਵੀ ਮਹੀਨਾ ਛੱਡਣਾ ਹੈ, 2 ਮਹੀਨੇ ਛੱਡਣਾ ਹੈ, 3 ਮਹੀਨੇ ਛੱਡਣਾ, ਜਾਂ ਕੁਝ ਹਫ਼ਤੇ ਜਿਹੜੇ ਆ ਉਹਨਾਂ ਨੇ ਇਸ ਪਾਣੀ ਨੂੰ ਛੱਡਣਾ ਹੁੰਦਾ ਆ। ਸੋ ਅੱਜ ਸਿਰਫ ਐਵਰੇਜ ਦੀ 18% ਜਿਹੜੀ ਸਨੋ ਆ ਉਹ ਸਨੋ ਪੈਕ ਜਿਹੜਾ ਉਹ ਰਿਕਾਰਡ ਦਰਜ ਜਿਹੜਾ ਉਹ ਕੀਤਾ ਗਿਆ ਆ। ਸੋ ਇਟਸ ਪ੍ਰੀਟੀ ਬੈਡ। ਜੇ ਹੋ ਸਕਦਾ ਵੀ ਉਹ ਤਾਂ ਕੈਲੀਫੋਰਨੀਆ ਇਸ ਮੌਕੇ ਡਰਾਊਟ ਦੇ ਵਿੱਚ ਨਹੀਂ ਆ, ਪਰ ਜੇ ਸਥਿਤੀ ਇਦਾਂ ਦੀ ਬਣੀ ਰਹੀ, ਇਦਾਂ ਦਾ ਹੀ ਖੁਸ਼ਕ ਮਾਹੌਲ ਬਣਿਆ ਰਿਹਾ, ਤਾਂ ਸਥਿਤੀ ਜਿਹੜੀ ਆ ਉਹ ਫਿਰ ਪਾਣੀ ਦੀ ਕਿੱਲਤ ਵੱਲ ਨੂੰ ਵੱਧ ਸਕਦੀ ਆ। ਕੁਛ ਕੁ ਲੋਕਲ ਖਬਰ ਕਰੀਏ, ਸਾਡਾ ਸਮਾਂ ਵੀ ਕਾਫੀ ਹੋ ਗਿਆ। ਤੇ ਯੂਬਾ ਸਿਟੀ ਦੇ ਵਿੱਚ ਇੱਕ ਰੇਡ ਦੇ ਦੌਰਾਨ ਬਹੁਤ ਵੱਡਾ ਜਿਹੜੀ ਆ ਡਰੱਗ, ਕੋਕੇਨ, ਇਹ ਸਾਰਾ ਕੁਝ, ਕੈਸ਼, ਪਿਲਸ, ਇਹ ਫੜੀਆਂ ਗਈਆਂ ਹੈਗੀਆਂ। ਕਹਿੰਦੇ ਭਈ 300 ਬਲਾਕ ਆਫ ਮਾਈਲਸ ਐਵਨਿਊ ਦੇ ਉੱਤੇ 2 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਇੱਕ 24 ਸਾਲਾਂ ਦਾ ਰੋਜ਼ੈਂਡੋ ਕੈਸਟਰੋ ਗਾਰਸੀਆ, ਇਹਦਾ ਜਿਹੜਾ ਮੇਨ ਟਾਰਗੇਟ ਸੀ, ਤੇ ਦੂਸਰਾ ਕ੍ਰਿਸਟਲ ਕੈਸਟਰੋ ਗਾਰਸੀਆ ਕਸਟਡੀ 'ਚ ਲੈ ਲਿਆ। ਤੇ ਇਹਨਾਂ ਦੇ ਕੋਲੋਂ 158 ਆਕਸੀਕੋਡੀਨ ਦੀਆਂ ਪਿਲਸ, 60.11 ਗ੍ਰਾਮ ਕੋਕੀਨ, ਹਾਈਡਰੋਕਲੋਰਾਈਡ, ਤੇ ਹੋਰ ਜਿਹੜਾ ਕੈਸ਼ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਫੜਿਆ ਗਿਆ, 64,899 ਜੋ ਕੈਸ਼ ਸੀਗਾ, 73 ਪ੍ਰੀ ਪੈਕੇਜ ਬੈਗੀਜ਼ HCI ਦੀਆਂ ਕੋਕੀਨ ਦੀਆਂ ਜਿਹੜੀਆਂ ਇਹ ਫੜੀਆਂ ਗਈਆਂ ਹੈਗੀਆਂ ਆ। ਤੇ ਕਹਿੰਦੇ ਵੀ ਕਾਫੀ ਵੱਡਾ ਇਹ ਡਰੱਗ ਬਸ ਸੀਗਾ DE ਦੇ ਮੁਤਾਬਕ। ਜੀ ਹਰਜੋਤ ਸਿੰਘ ਜੀ, ਕੱਲ ਵੀ ਜਿਹੜੀ ਮਾਰਕੀਟ ਆ ਉਸਨੇ ਛਲਾਂਗ ਜਿਹੜੀ ਉਹ ਲਾਈ ਸੀ। ਅੱਜ ਵੀ ਜਿਹੜਾ ਉਹ ਉੱਤੇ ਨੂੰ ਜਾਣ ਦਾ ਜਿਹੜਾ ਦੌਰ ਆ ਉਹ ਚਾਲੂ ਰਿਹਾ ਆ। ਜਾਣਿਆਂ ਨੇ ਜੇ ਮਾਰਕੀਟ ਦਾ ਸੀ, ਡਾਓ ਜੋਨ ਅੱਜ 200 ਤੇ 24 ਪੁਆਇੰਟ ਵੱਧ ਕੇ 46,566, S&P 47 ਪੁਆਇੰਟ ਵੱਧ ਕੇ 6575, ਨੈਸਡੈਕ 250 ਪੁਆਇੰਟ ਵੱਧ ਕੇ 21,800 ਤੇ 41 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4800 ਤੇ $9 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ 100 ਤੋਂ ਥੱਲੇ ਆਈ ਹੈ, ਹੁਣ $98 ਪ੍ਰਤੀ ਬੈਰਲ ਦੇ ਉੱਤੇ ਆਣ ਜਿਹੜੀ ਉਹ ਪਹੁੰਚੀ ਆ। ਇਸੇ ਤਰੀਕੇ ਦੇ ਨਾਲ ਜੇ ਤੁਹਾਨੂੰ ਮਾਰਕੀਟਸ ਜਿਹੜੇ 10 ਈਅਰ ਯੀਲਡ ਦੱਸੀਏ 4.32%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,102 ਤੇ ਇਥੀਰੀਅਮ 2100 ਤੇ $40 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 31 ਪੈਸੇ, ਇੰਡੀਆ ਦੇ $92 ਤੇ 72 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।